ਫਾਇਦਾ ਛਾਪਰ ਚ ਪਾ ਕੇ ਦੇ ਹੀ ਦੇ ਇਹਨਾਂ ਨੂੰ ਘਰ ਜਾ ਕੇ ਫਾਇਦੇ ਦੀ ਤੈਅ ਲਾ ਲੈਣ ਛਾਪਰ ਸੋਣੇ ਇਹਨਾਂ ਨੂੰ ਉਹ ਪੈਣਾ ਜੇ ਚ ਬਿਸਤਰਾ ਤੈਅ ਲਾ ਕੇ ਰੱਖੀਦਾ ਵਾ ਇਹ ਛੋਟਾ ਮੋਟਾ ਛਾਪਰ ਨਹੀਂ ਹੈਗਾ ਬਾਹਰ ਏਡੀਆਂ ਏਡੀਆਂ ਸਮਾਰਟ ਕੁੜੀਆਂ ਅੰਦਰ ਹੱਡੀ ਤੋਂ ਬਗੈਰ 700 ਰੁਪਏ ਕਿਲੋ ਵਾਲਾ ਮਾਲ ਆ ਬੱਲੇ 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 ਰਾਮ ਨਾਲ ਰਹਿਣਾ ਮੈਂ ਨਾ ਬਹੁਤੀ ਗੱਲ ਨਹੀਂ ਕਰਨੀ ਮੈਂ ਤੁਹਾਡੇ ਨਾਲ ਕਰ ਹੀ ਨਹੀਂ ਸਕਦਾ ਜੀ ਬਹੁਤੀ ਗੱਲ ਤੁਹਾਡੇ ਨਾਲ ਕਾਹਦੇ ਲਈ ਕਰਨੀ ਗੱਲ ਤੁਸੀਂ ਕੀ ਕੀਤਾ ਆਪਣਾ ਮੁੰਡਿਆਂ ਨੂੰ ਕਿਹਾ ਸੀ ਸਮਝਾਉਣਾ ਸਮਝਾਇਆ ਕਿ ਨਹੀਂ ਮੈਂ ਉਹਨਾਂ ਨੂੰ ਬੜਾ ਸਮਝਾਇਆ ਉਹ ਨਹੀਂ ਸਮਝਦੇ ਕਿਉਂ ਨਹੀਂ ਸਮਝਦੇ ਉਹ ਕਦੀ ਲਿਪਸਟਿਕਾਂ ਲਾਉਂਦੇ ਨੇ ਕਦੀ ਨੀਲ ਪਾਲਿਸ਼ਾਂ ਲਾਉਂਦੇ ਨੇ ਚੁੱਕ ਕੇ ਪਤਾ ਨਹੀਂ ਉਹਨਾਂ 'ਚ ਕਿਹੜੀ ਮੂਰਤ ਵੜੀ ਹੈ ਮੈਂ ਇਸ ਗੱਲ ਤੋਂ ਹੈਰਾਨ ਆ ਵੀ ਤੈਨੂੰ ਇਸ ਗੱਲ ਦੀ ਤਨਖਾਹ ਦਿੱਤੀ ਆ ਵੀ ਉਹਨਾਂ ਨੂੰ ਜ਼ਰਾ ਨਾ ਉਹਨਾਂ ਦੀ ਤਬੀਅਤ ਦੇ ਵਿੱਚ ਮਰਦ ਜਾਗ ਜਾਵੇ ਹੈਗੇ ਬੰਦੇ ਹੀ ਨੇ ਤੇ ਬੁੱਢੀਆਂ ਵਾਲੇ ਭੇਦ ਸਿਰਫ ਆ ਟਿਕਟੌਕ ਦੀ ਵਜ੍ਹਾ ਤੋਂ ਹੋਣਦੇ ਆ ਸਾਰਾ ਕੁਝ ਹਾਂ ਬਿਲਕੁਲ ਇਹਨਾਂ ਨੂੰ ਸਮਝਾਇਆ ਕਿ ਨਹੀਂ ਤੂੰ ਹੈ ਮੈਂ ਕਿਹਾ ਮੈਂ ਬੜੀ ਖੱਪ ਚੁੱਕੀ ਆ ਹੁਣ ਤੇ ਵਾਲਦ ਸਾਹਿਬ ਨੂੰ ਉਹਨਾਂ ਦੀ ਸ਼ਿਕਾਇਤ ਲਾਵਾਂਗੇ ਇਹ ਬਾਜ਼ ਨਹੀਂ ਆਉਂਦੇ ਪਹਿਲੇ ਉਹਨਾਂ ਨੂੰ ਆਵਾਜ਼ ਮਾਰ ਮੁੰਡਿਆਂ ਨੂੰ ਉਹ ਭੋਲੀਏ ਤੇਰੇ ਦੁਸ਼ਮਣ ਨਾ ਰਹਿਣ ਇਹ ਵੇਖ ਇਹ ਚੰਗਾ ਭਲਾ ਬੰਦਾ ਤੇ ਐ ਫਿਰ ਰਿਹਾ ਤੇ ਕੀ ਹੋਇਆ ਮੈਨੂੰ ਕੀ ਹੋਇਆ ਤੂੰ ਬੰਦਾ ਹੀ ਆ ਕੋਸ਼ਿਸ਼ ਕਰਕੇ ਬੰਦਾ ਰਹਿ ਤੂੰ ਖੁਸਰਾ ਵੀ ਹੋ ਗਿਆ ਤੇ ਤੈਨੂੰ ਮਿਹਨਤ ਮਜ਼ਦੂਰੀ ਕਰਨੀ ਪੈਣੀ ਆ ਪਤਾ ਨਹੀਂ ਕਿਉਂ ਲਓ ਭਾਈ ਜਾਨ ਇਹਦਾ ਮੈਨੂੰ ਵੇਖ ਲੈ ਕਹੀ ਜਾਣਾ ਮਰਦਾ ਇੱਥੇ ਥੋੜਾ ਜਿਹਾ ਆ ਕੇ ਅੱਗੇ ਇਸ ਤਰ੍ਹਾਂ ਹੋ ਤੈਨੂੰ ਪਤਾ ਲੱਗ ਜਾਏਗਾ ਤੇਰੀ ਬਾਬਾ ਨਾ ਹੋ ਜੇ ਜੀ ਦੱਸ ਤੂੰ ਮੇਰੀ ਲਿਪਸਟਿਕ ਕਿਉਂ ਚੱਕੀ ਸੀ ਮੈਂ ਨਹੀਂ ਚੁੱਕੀ ਅੱਖ ਕਰਦੇ ਬੜੀ ਘੱਟ ਗੱਲ ਕਰ ਫਿਰ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਫਟਾਫਟ ਚੋਰ ਕਹਿਣ ਤੋਂ ਪਹਿਲੇ ਆਪਣੇ ਗਿਰੇਬਾਨ 'ਚ ਝਾਤੀ ਪਾ ਕੇ ਦੇਖ ਲਿਆ ਕਰੋ ਕੀ ਮਸਲਾ ਅੱਗੇ ਆ ਮੈਂ ਜਿਹੜੀ ਲਿਪਸਟਿਕ ਲਾਈ ਹੈ ਨਾ ਤੂੰ ਮੇਰੀ ਚੁੱਕ ਕੇ ਲਾਈ ਹੈ ਉਹ ਮੈਂ ਨਹੀਂ ਲਿਪਸਟਿਕ ਲਾਈ ਮੈਂ ਲਿਪਸਟਿਕ ਆਪਣੀ ਲਾਈ ਨਹੀਂ ਇਹ ਕੁਦਰਤੀ ਕਲਰ ਆ ਅੱਲਾ ਮਾਫੀ ਦੇਵੇ ਆਪ ਤੁਸੀਂ ਲਾਦੀਆਂ ਮੇਕਅਪ ਕਰਦੀਆਂ ਸਭ ਆ ਮੈਨੂੰ ਕੀ ਹੋਈ ਜਾਂਦਾ ਮਰਦਾ ਅਸੀਂ ਕੋਈ ਅੱਲਾ ਮਾਫੀ ਦੇਵੇ ਅਸੀਂ ਉੱਤੇ ਸਾਡੇ ਨਾਮ ਲਾ ਰਹੀ ਇੰਡੀਆ ਤਰੱਕੀ ਕਰਕੇ ਨਾ ਤੇ ਚੰਨ ਤੇ ਇਹੋ ਜਿਹੇ ਹਿੱਸੇ ਤੇ ਪਹੁੰਚਿਆ ਚੰਨ ਐਵੇਂ ਕਿਸੇ ਦੇ ਚੰਨ ਤੇ ਨਹੀਂ ਚੜੀਦਾ ਬਾਹਰ ਕਹਿਣ ਦਾ ਮਤਲਬ ਇਹ ਆ ਕਿ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਬੜੀ ਕਰ ਲਈ ਆ ਮੁਲਾਜ਼ਮਾਂ ਤੇ ਮੁਲਾਜ਼ਮ ਬਣ ਕੇ ਰਹਿ ਉਹ ਦੂਜਾ ਕਿੱਥੇ ਆ ਗਈ ਹੈ ਉਹਨੂੰ ਆਵਾਜ਼ ਮਾਰ ਉਹ ਭਿੱਖੀ ਓਏ ਜੀ ਭਾਈ ਨਾ ਸਾਨੂੰ ਖੁਸਰੇ ਕਹਿੰਦਾ ਕੌਣ ਕਹਿੰਦਾ ਖੁਸਰੇ ਮੈਚ ਜੋ ਜਿਹੜਾ ਨਹੀਂ ਖੁਸਰੇ ਇਨਸਾਨ ਖੁਸਰੇ ਕਹਿਣ ਵਾਲਾ ਇਹ ਕੌਣ ਹੁੰਦਾ ਵਾ ਆਪ ਖੁਸਰਾ ਆਪਣੀ ਸ਼ਕਲ ਦੇਖ ਤੇ ਇਹ ਖੁਸਰੇ ਦਾ ਸਾਰਾ ਖਾਨਦਾਨ ਖੁਸਰਾ ਮੁੱਛਾਂ ਵੀ ਮਲਾਈ ਫਿਰਦੇ ਫਿਰ ਕਹਿੰਦੇ ਬਾਜੀ ਆਪਣਾ ਭਾਈ ਨਾ ਇਹਨੂੰ ਕਹ ਮੈਨੂੰ ਕੀ ਮਸਲਾ ਇਹ ਤੈਨੂੰ ਹੋਣਾ ਵਾ ਪਤਾ ਕੀ ਤੇਰੇ ਪੱਠੇ ਅੰਦਰ ਨੂੰ ਜਾਣ ਡਏ ਆ ਤੇ ਜਦੋਂ ਅੰਦਰ ਨੂੰ ਪੱਠੇ ਜਾਂਦੇ ਨੇ ਵੀ ਕਿੱਚਾ ਪੈਂਦੀਆਂ ਵਾ ਮੇਰੀਆਂ ਭੈਣੇ ਮੈਨੂੰ ਤੇਰਾ ਸਾਰਾ ਪਤਾ ਵਾ ਨਹੀਂ ਇਹ ਨਹੀਂ ਤੂੰ ਸਾਡਾ ਖਿਆਲ ਕਿਉਂ ਨਹੀਂ ਰੱਖਦੀ ਹੈ ਮੈਂ ਤੁਹਾਡਾ ਕਿੰਨਾ ਕਿ ਖਿਆਲ ਆਪਣਾ ਦੇਖ ਤੂੰ ਕਿਵੇਂ ਬੇੜਾ ਗਰਕ ਕੀਤਾ ਪਿਆ ਉਹਨੇ ਹੈ ਬੇਹਜ਼ਾਦੀ ਬਚਾਇਆ ਕਰ ਆ ਫਿਟਨੈਸ ਹੁੰਦੀ ਹੈ ਦੇਖ ਤਾਂ ਸਹੀ ਕਿਵੇਂ ਦਵਾਈ ਲਾਈ ਪਈ ਆ ਤੂੰ ਆਪਣੀ ਮੈਨੂੰ ਐਵੇਂ ਦੀ ਫਿਟਨੈਸ ਨਹੀਂ ਚਾਹੀਦੀ ਆਪਣੀ ਬਹਿਣੀ ਉੱਠਣੀ ਸਹੀ ਕਰ ਤੇ ਦੇਖ ਕਿਵੇਂ ਤੇਰੇ ਪੱਲੇ ਬਾਹਰ ਆਏ ਆ ਆ ਦੇਖ ਇਹਨੂੰ ਕਹਿੰਦੇ ਸਮਾਰਟਨੈਸ ਆ ਦੇਖ ਆ ਮੇਰੀ ਭੈਣ ਦੇ ਆ ਸਿਰ ਮੈਂ ਦੁਪਹਿਰ ਦੀ ਰੋਟੀ ਬੰਨੀ ਆ ਇਹ ਕੀ ਹੈ ਇਹ ਕੁਝ ਵੀ ਨਹੀਂ ਇਹ ਸਟਾਈਲ ਆ ਇਹ ਸਟਾਈਲ ਆ ਮੇਰੀ ਭੈਣ ਬੈਲੀ ਡਾਂਸ ਬਹੁਤ ਅੱਛਾ ਕਰਦੀ ਹੈ ਨਾ ਉਹਦੀ ਵਜ੍ਹਾ ਨਾਲ ਥੋੜਾ ਜਿਹਾ ਵਧਾਇਆ ਵਰਨਾ ਤੂੰ ਕੱਲ 4 ਵਜੇ ਆਵੀਂ ਤੈਨੂੰ ਨਜ਼ਰ ਵੀ ਨਹੀਂ ਆਣਾ ਹਾਂ। ਅੱਲਾ ਮਾਫੀ ਦੇਵੇ ਆ ਮੈਨੂੰ ਕੀ ਹੋਈ ਜਾਂਦਾ ਕੋਈ ਨਹੀਂ ਇਹ ਤੈਨੂੰ ਹੋਣਾ ਵੀ ਚਾਹੀਦਾ ਵਾ ਅਸੀਂ ਇੰਨੀ ਮਿਹਨਤ ਇਹਦੇ ਕਰਕੇ ਕਰਨ ਡਏ ਆ ਇਹਨੂੰ ਕੁਝ ਹੋਣਾ ਚਾਹੀਦਾ ਉਹ ਸਾਨੂੰ ਕਹਿੰਦਾ ਖੁਸਰੇ ਆਪਣੀ ਬੂਥੀ ਨਹੀਂ ਵੇਖਦਾ ਤੇਰਾ ਪੂਰਾ ਖਾਨਦਾਨ ਖੁਸਰਾ ਮਰਦਾ ਅਸੀਂ ਮਰਦ ਨਾ ਹੋਈਏ ਅਸੀਂ ਸੁਰਖੀਆਂ ਲਾਈਏ ਆ ਕੀ ਕਰਨ ਦੇ ਇੱਧਰ ਆ ਜਾ ਬਾਜ ਤੂੰ ਨਾ ਮੇਰਾ ਭਰਾ ਇੱਧਰ ਆ ਜਾ ਤੂੰ ਇਦਾਂ ਕਰ ਕਿਸ ਤਰ੍ਹਾਂ ਪੜੀ ਖੜੀ ਆ ਮੈਂ ਇਹਦੇ ਨਾਲ ਗੱਲ ਕਰਦਾ ਤੂੰ 2 ਮਿੰਟ ਵਾਸਤੇ ਇੱਥੇ ਖਾਜ ਕਰ ਬਾਜੀ ਕੁਝ ਘਤਾਰੀ ਕੱਢ ਕੇ ਤੂੰ ਚੋਂਜੀ ਨੂੰ ਐ ਕਰਦਾ ਮੈਨੂੰ ਪਤਾ ਤੇਰੇ ਕੁੱਤਕਧਾਰੀ ਐ ਨਹੀਂ ਨਿਕਲਦੀ ਤੇਰੇ ਕੁੱਤਕਧਾਰੀ ਐ ਨਿਕਲਦੀ ਮੈਨੂੰ ਸਾਰਾ ਤੇਰੇ ਕੁੱਤਕਧਾਰੀਆਂ ਦਾ ਪਤਾ ਵਾ ਅੱਛਾ ਪਤਾ ਕੀ ਗੱਲ ਆ ਤੂੰ ਮੇਰੀ ਇੱਕ ਕੰਨ ਖੋਲ ਕੇ ਗੱਲ ਸੁਣ ਲੈ ਅੱਛਾ ਸਾਡੇ ਨਾਲ ਜਿਹੜਾ ਵੀ ਜਾੜੇ ਸਾਡੀ ਗੱਲ ਸਾਡੇ ਪਿਓ ਨੂੰ ਨਹੀਂ ਦੱਸਣੀ ਅੱਛਾ ਮੈਂ ਕਿਹਾ ਤੁਸੀਂ ਨਹੀਂ ਨਾ ਬਾਜ਼ ਆਣਾ ਤੁਸੀਂ ਬੰਦੇ ਨਹੀਂ ਨਾ ਬਣਨਾ ਤੁਸੀਂ ਖੁਸਰੇ ਬਣ ਕੇ ਰਹਿਣਾ ਅਸੀਂ ਤਾਂ ਕੋਈ ਗੱਲ ਬਣਨਾ ਸਾਨੂੰ ਦੇਖ ਕਿਸ ਤਰ੍ਹਾਂ ਕਹੀ ਜਾਣ ਡਈ ਆ ਸਾਡੀਆਂ ਮੁੱਛਾਂ ਨਹੀਂ ਮੇਰੀ ਦੇਖਦੀ ਨੇਲ ਪਾਲਿਸ਼ ਚੁੱਕ ਕੇ ਤੂੰ ਲਾਈ ਹੈ ਨਾ ਨਹੀਂ ਮੈਂ ਨਹੀਂ ਲਾਈ ਤੈਨੂੰ ਕੀ ਨਹੀਂ ਕਿਹਾ ਹੈ ਮੈਨੂੰ ਨਜ਼ਰ ਆ ਰਿਹਾ ਤੂੰ ਮੇਰੀ ਲਿਪਸਟਿਕਾਂ ਵੀ ਆਪਣਾ ਚੁੱਕੀਆਂ
ਖਿਆਲ ਕਰ, ਆਪਣਾ ਖਿਆਲ ਕਰ। ਅੱਛਾ ਅੱਛਾ ਕਿਵੇਂ ਦੋ ਦੋ ਢਿੱਡ ਬਣਾਏ ਪਏ ਤੂੰ। ਭਾਈ ਨਾ ਇਹਨੂੰ ਬੇਹਜਾਈ ਕਹਿੰਦੇ ਆ। ਬਿਲਕੁਲ ਨਹੀਂ ਨਾ, ਆਪਣੀ ਕੇਅਰ ਨਹੀਂ ਕਰਦੀ। ਦੇਖ ਆਪਣੀ ਫਿਟਨੈਸ ਦੀ ਚੰਗ ਮਾਰਨੀ ਆ ਇਸ ਤਰ੍ਹਾਂ ਫਟਾਫਟ ਕਿਸੇ ਦੀ ਦੁੱਧ ਸ਼ਿਕਨੀ ਨਹੀਂ ਕਰੀਦੀ। ਮਰਨਾ ਵੀ ਆ ਤੁਸੀਂ। ਹਾਏ ਮੇਰੀ ਭੈਣ, ਤੂੰ ਪਰ- ਤੂੰ ਨਾ ਮਾੜਾ ਮਾੜਾ ਗੈਟਅਪ ਕਰ ਲਿਆ ਕਰ। ਤੂੰ ਗੈਟਅਪ ਤੋਂ ਬਗੈਰ ਐਂ ਲੱਗਦਾ ਜਿਵੇਂ ਧੋਣ ਵਾਲੇ ਭਾਂਡੇ ਪਏ ਆ। ਮੈਂ ਸਦਕੇ ਜਾਵਾਂ ਆਪਣੀ ਭੈਣ ਤੋਂ। ਪਤਾ ਕੀ ਗੱਲ ਆ, ਹਾਂਜੀ। ਤੂੰ ਸਾਡੇ ਪਿਓ ਨੂੰ ਨਹੀਂ ਸਾਡੀਆਂ ਕੋਈ ਵੀ ਗੱਲਾਂ ਦੱਸਣੀਆਂ। ਮੈਂ ਕਿਹਾ ਮੈਂ ਅੱਛਾ ਤੁਹਾਡੀ ਸਾਰੀ ਸ਼ਿਕਾਇਤਾਂ ਲਾਵਾਂਗੀ ਨਹੀਂ ਤੇ ਸਹੀ ਹੋ ਜਾਓ ਤੁਸੀਂ। ਅਸੀਂ ਬਿਲਕੁਲ ਸਹੀ ਹੋ ਜਾਾਂਗੇ, ਤੂੰ ਲੇਕਿਨ ਕਿਸੇ ਨੂੰ ਦੱਸੀ ਨਾ। ਅੱਛਾ ਪੱਕੀ ਗੱਲ ਹੈ ਹਾਂ ਤੁਸੀਂ ਸਹੀ ਪੱਕੀ ਹੋ ਗੱਲ ਆ, ਤੇ ਤੂੰ ਵੀ ਮਾੜਾ ਜਿਹਾ ਸਹੀ ਹੋ ਜਾ। ਕੀ ਗੱਲ ਆ ਤੈਨੂੰ? ਮੈਨੂੰ ਕੀ ਹੋਇਆ, ਮੈਂ ਤਾਂ ਸਹੀ ਹਾਂ। ਐਡਾ ਚਗਾਠਾ ਬਣਾਇਆ ਪਿਆ ਤੂੰ ਆਪਣਾ। ਅੱਗੋਂ ਵਕਤ ਦੇਖ ਲੈ ਕਿਹੜਾ ਆਉਣ ਡਿਆ ਵਾ। ਸ਼ਾਮਾਂ ਚੱਲਣੀਆਂ ਵੈਸੇ ਹੀ ਬੰਦ ਹੋ ਜਾਣੀਆਂ। ਅੱਛਾ ਤੇ ਲੋਕਾਂ ਨੂੰ ਤਾਂ ਵੈਸੇ ਘਬਰਾ ਪਾ ਜਾਂਦਾ ਇੰਨਾ ਸਮਾਨ ਦੇਖ ਕੇ। ਨਾ ਥੱਕਣ ਵਾਲਾ ਜੁੱਸਾ ਆ ਦੇਖ। ਆ ਦੇਖ, ਆ ਮੇਰੀ ਭੈਣ ਬਾਰਬੀਕਿਊ ਵੀ ਕਰੀਏ ਤੇ 9000 ਤੋਂ ਉੱਤੇ ਦਾ ਤੇਰਾ ਜੁੱਸਾ। ਆ ਮੇਰੀ ਭੈਣ ਦਾ ਢਿੱਡ ਆ ਨਾ, ਜਿਹੜਾ 24 ਘੰਟੇ 'ਚ 4 ਘੰਟੇ ਬਾਹਰ ਆਉਂਦਾ ਵਾ। ਹਾਂਜੀ। ਇਹ ਬਾਕੀ ਕੀ? 18 ਘੰਟੇ ਢਿੱਡ ਅੰਦਰ ਹੁੰਦਾ ਵਾ। ਉਹ ਕਿਵੇਂ? ਇਹ ਇੰਜ ਹੋਣਾ ਹਾਂ। ਤੇ ਪੇਟ ਕਿੱਥੇ ਜਾਣਾ? ਅੰਦਰ ਅੰਦਰ ਦਾ ਤੈਨੂੰ ਬਹੁਤ ਪਤਾ। ਅੱਛਾ ਮੈਂ ਮੈਂ ਸ਼ਾਹਜ਼ੋਰ ਔਰਤ। ਤੇਰੇ ਮੈਂ ਸਾਰੇ ਸੂਟ ਸਵਾਤੇ ਤੇ ਕਮੀਜ਼ਾਂ ਨੂੰ ਸਾਰਿਆਂ ਨੂੰ ਮੈਂ ਕਿਹਾ ਕਾਲਰ ਬਿਲਕੁਲ ਨਹੀਂ ਲਾਉਣਾ, ਸਨ ਬੈਨ ਲਾਉਣੇ ਨੇ। ਅੱਛਾ ਤੇ ਤੰਗ ਪਹੁੰਚੇ ਹੋਣੇ ਚਾਹੀਦੇ, ਉੱਤੋਂ ਸ਼ਲਵਾਰਾਂ ਖੁੱਲੀਆਂ ਹੋਣੀਆਂ ਚਾਹੀਦੀਆਂ। ਭਾਵੇਂ ਸ਼ਲਵਾਰਾਂ ਤੁਸੀਂ ਰਹਿਣ ਦਿਓ, ਅਸੀਂ ਸਾਦਗੀ ਪਸੰਦ ਆ। ਬਾਦਲ ਸਾਹਿਬ ਨੇ ਕਿਹਾ ਵਾ ਕਿ ਤੁਸੀਂ ਅੱਜ ਤੋਂ ਬਾਅਦ ਲਾਚੇ ਕੁੜਤੇ ਪਾਉਣੇ, ਚੌਲਾਂ ਵਾਲੇ ਸੂਟ ਪਾਉਣੇ ਆ। ਇਹ ਔਰਤਾਂ ਵਾਲੇ ਕੰਮ ਛੱਡ ਦਿਓ, ਤੁਹਾਡੀ ਮਿਹਰਬਾਨੀ। ਮਰਦ ਤੁਹਾਡੇ ਨਾਮ ਦੇ ਨਾਲ ਮਰਦ ਲੱਗਿਆ ਵਾ। ਜਾ ਫਿਰ ਲਿਆ ਕਿਸੇ ਮਰਦ ਨੂੰ, ਤੈਨੂੰ ਦੱਸ ਦੇਗਾ। ਮਰਦ ਮਰਦ ਕਹੀ ਜਾਂਦਾ। ਮੈਂ 4 ਵਾਰ ਤਾਂ ਮਰਦ ਫਿਲਮ ਦੇਖ ਲਈ। ਮਰਦ ਟਾਂਗੇ ਵਾਲਾ, ਮੈਂ ਹੂੰ ਮਰਦ ਟਾਂਗੇ ਵਾਲਾ। ਬਾਦਲ ਸਾਹਿਬ ਜੀ ਨੇ ਤੁਹਾਨੂੰ ਪੁੱਤਰ ਜੰਮਿਆ ਵਾ। ਉਹ ਬਾ ਪਿਓ ਦਾ ਨਾਮ ਰੋਸ਼ਨ ਕਰੋ। ਤੁਸੀਂ ਕਿਹੜੇ ਕੰਮੇ ਲੱਗੇ? ਟਿਕਟੌਕ ਬਣਾਉਂਦੇ ਆ ਐਡੀ ਤਬੀਅਤ ਹਵਾਦਾਰ ਹੋ ਗਈ ਵੀ ਕੋਈ ਗੱਲ ਨੀ, ਦੁਨੀਆ ਪਸੰਦ ਕਰਦੀ ਸਾਡੇ ਟਿਕਟੌਕ। ਅਸੀਂ ਇਸ ਤਰ੍ਹਾਂ ਦੇ ਟਿਕਟੌਕ ਬਣਾਉਣੇ, ਦੋਵੇਂ ਭੈਣਾਂ ਬਣਾਉਣੀਆਂ। ਅਗਲੇ ਕਹਿੰਦੇ ਇੱਕ ਮੁਲਕ ਦੇ ਹੋ ਕੇ ਦੇਖ ਕਿਵੇਂ ਫਰਕ ਪਾਇਆ ਦੋਵਾਂ ਨੇ ਆਪਸ ਚ। ਤੈਨੂੰ ਪਤਾ ਤੁਸੀਂ ਦੋਨੇ ਨਾ ਇੱਧਰ ਆਓ, ਮੇਰੇ ਨਾਲ ਅੰਦਰ ਆਓ, ਮੇਰੀ ਗੱਲ ਸੁਣੋ। ਇਹਦੀ ਆਪਾਂ ਗੱਲ ਤੂੰ ਹੀ ਪਤਾ ਬਾਹਰੋਂ ਬੰਦਾ ਬੁਲਾ ਕੇ ਉਹਨੂੰ ਕਹਿ ਸੁਣ ਲਵੇ ਗੱਲ ਇਹਦੀ। ਪਹਿਲੇ ਮੈਂ ਸੁਣਨੀ, ਹੁਣ ਆਪ ਆਪਣੇ ਤੋਂ ਨਹੀਂ ਸੁਣੀ ਜਾਣੀ। ਆਹ ਕੀਤਾ ਤੁਹਾਨੂੰ ਤੇਰੀ ਭੈਣ ਨੂੰ ਤੰਗ ਕਰਨਾ। ਕੰਮ ਨਹੀਂ ਜੇ ਕਰਦੀ ਇਹਨਾਂ ਨੇ। ਮੁੰਡਿਆਂ ਨੂੰ ਮਰਦਾਂ ਵਾਲੀ ਤਬੀਅਤ ਦਿੱਤੀ ਨਹੀਂ ਹਜੇ ਤੱਕ। ਸੇਠ ਸਾਹਿਬ ਜੀ, ਮੈਂ ਅੰਦਰ ਜਾ ਕੇ ਉਹਨਾਂ ਨੂੰ ਨਾ ਸਮਝਾ ਰਹੀ ਹਾਂ, ਸਮਝ ਨਹੀਂ ਰਹੇ। ਤੂੰ ਕਿੱਦਾਂ ਸਮਝਾਉਂਦੀ ਜਿਹੜੇ ਸਮਝ ਨਹੀਂ ਰਹੇ? ਹੈ ਸੇਠ ਸਾਹਿਬ ਜੀ, ਜਿੱਦਾਂ ਉਹਨਾਂ ਨੂੰ ਮੈਂ ਕਹਿੰਦੀ ਆ ਕਰੋ, ਉਵੇਂ ਕਰਦੇ ਹੀ ਨਹੀਂ। ਉਂਝ ਉਹਨਾਂ ਕੋ ਕਿੱਦਾਂ ਹੋਣਾ ਆ? ਹੁਣ ਉਹ ਕਦੋਂ ਖਰਾਕਾ ਰਹਿ ਗਈ ਆ? ਉਹ ਯਾਰ ਤੈਨੂੰ ਇੰਨੀਆਂ ਗੱਲਾਂ ਯਾਰ, ਦੋ ਭੈਣਾਂ ਪਾ ਡਰਾਮਾ ਲਵਾ ਲਾ ਕਿਤੇ। ਇੱਥੇ ਕੁੱਤੇ ਤਰ੍ਹਾਂ ਭੌਂਕੀ ਜਾਂਦਾ। ਚੱਲ ਜਾ ਕੇ ਸ਼ੋਅ ਲਵਾ ਜਾ ਕੇ। ਗੱਲਾਂ ਤੈਨੂੰ ਸਾਰੀਆਂ ਯਾਰ ਆ, ਮੁਕੰਮਲ ਕੰਜਰ ਹੋਇਆ ਤੂੰ। ਕੰਜਰ ਕਿਹੜਾ ਕਿ 16 ਪੜ੍ਹ ਕੇ ਭਰਤੀ ਹੁੰਦਾ? ਉਹ ਉੱਥੇ ਬਹਿ ਕੇ ਭੌਂਕੋ ਕੰਜਰ ਹੋ ਜਾਂਦਾ ਹੈ। ਡੇਲੀ ਡਰਾਮੇ ਦੇ ਆਉਂਦਾ, ਪਤਾ ਨਹੀਂ ਤੇਰੀ ਮੰਦੀ ਚੋਰੀ ਹੋਈ ਹੈ ਜਾਂ ਤੇਰੇ ਪਿਓ ਨੇ 500 ਰੁਪਏ ਤੇ ਘਰ ਲੇਟ ਆਈ, ਤੇਰੀ ਮਾਂ ਦਾ ਕੰਮ ਆ। ਨਾ ਤੇਰੇ ਖਾਨਦਾਨ 'ਚ ਫੌਤਗੀ ਹੁੰਦੀ ਹੈ, ਪਤਾ ਨਹੀਂ ਹਰਾਮ ਦੇ ਲੈ ਲੈਂਦੇ ਆ, ਮਰਦੇ ਹੀ ਨਹੀਂ। ਨਾ ਤੈਨੂੰ ਰਕਸ਼ਾ ਲਿਆ ਦੇ, ਭੈਣ ਦਾ ਛਿਲਾ ਫਸਿਆ ਆ ਲੈ ਆ ਕੋਮੇ 'ਚ ਉੱਠਿਆ। ਪਤਾ ਨਹੀਂ ਇਹਨੂੰ ਦਬਾਅ ਪੈਂਦਾ ਆ ਇੱਥੇ। ਅੱਲਾ ਦੀ ਕਸਮ, ਹੁਣ ਤੇ ਕੰਮ ਸਾਰਾ ਇਹਨਾਂ ਦਾ ਹੀ ਆ। ਸਾਡਾ ਤਾਂ ਨਾਮ ਬਦਨਾਮ। ਸਿਰਫ ਇਹਨਾਂ ਦੇ ਫੋਟੋ ਲੱਗਣ ਵਾਲੇ ਰਹਿ ਗਏ, ਕੰਮ ਸਾਰਾ ਸਿੱਖ ਗਏ। ਤੂੰ ਫਿਰ 2 ਚਿੰਚੀ ਤਰੀਕ ਤੇ ਦੇ ਲੈ। ਉਹ ਤੇਰਾ ਬਹਿਨੋ ਹੀ ਆ, ਇੰਨੀ ਸਾਈਡ ਲੈਣ ਡਿਆ ਭਰਾਵਾ ਤੂੰ ਨੂੰ ਮਸ਼ਵਰਾ ਦੇਣ ਦਿਆਂ 2 ਭੈਣਾਂ ਪਾ ਲਾ। ਤੇਰੇ ਖਿਆਲ ਚ ਉਹਨੇ ਕੋਸ਼ਿਸ਼ ਨਹੀਂ ਕੀਤੀ? ਵੀਰਾ ਭਲਾ ਫਿਰ ਕੀ ਹੋਇਆ? ਸਰਈਆ ਦਾ ਮੁੰਡਾ ਡਰਾਮੇ ਵਾਲੀ। ਇਹ ਵੇਖੋ ਸਾਹਿਬ ਜੀ, ਇਹ ਬੜੀ ਜਫਾਕਸ਼ ਔਰਤ ਹੈ ਸਰਈਆ। ਸਾਹਿਬ ਜੀ ਇਹ ਜਿਹੜੀ ਕੁੜੀ ਆ ਨਾ, ਇਹਦੀ ਸਾਹਿਬ ਜੀ ਇਹ ਨਹੀਂ ਜੇ ਮੁੰਡਿਆਂ ਨੂੰ ਆਖੇ ਲੱਗਣ ਦਿੰਦੀ ਕਿਸੇ ਕੰਮ ਦੇ। ਆਖੇ ਲੱਗਣ ਵਾਲੀ ਸਾਹਿਬ ਜੀ ਇਹ ਕੁੜੀ ਜਿਹੜੀ ਆ ਨਾ, ਇਹਦੀ ਮੈਨੂੰ ਸਮਝ ਨਹੀਂ ਆਉਂਦੀ ਇਹਨੇ ਕਰਨਾ। ਸਰਈਆ ਦਾ ਮੁੰਡਾ। ਕੱਲ ਮੈਂ ਗਿਆ, ਬੜੀ ਇੱਜ਼ਤ ਦਿੱਤੀ ਉਹਨੇ ਮੈਨੂੰ ਲੁੱਟਣੀ ਪਈ ਨੇ। ਉਹ ਚੰਗਾ ਤੇਰੀ ਭੈਣ ਕੱਢਣ ਦਿਆ ਸੀ, ਮੇਰੇ ਦੁਆਲੇ ਹੋ ਗਿਆ। ਆਹ ਤੈਨੂੰ ਤਾਂ ਸ਼ਬਾਦ ਕੇ ਨਹੀਂ ਸਮਝਦਾ ਉਹ ਜਿੰਨਾ ਕਰਮ ਆ ਦੋਵਾਂ ਦੀ ਕੱਢਣ ਨੂੰ ਫਿਰਨ ਡਿਆ ਉਹਦੇ ਬਾਅਦ ਕੁੱਤਾ ਖਾਇਆ ਅੱਜ। ਚਲੋ ਮੈਨੂੰ ਤਾਂ ਮਾਫੀ ਦੇ ਦੇਗਾ, ਤੂੰ ਤਾਂ ਨਾਲ ਲੈ ਕੇ ਆਇਆ ਵਾ। ਜੋ ਵੀ ਆ ਬਹਰਹਾਲ ਸਾਹਿਬ ਜੀ, ਇਹਨੇ ਅੱਜ ਤੱਕ ਮੁੰਡਿਆਂ ਨੂੰ ਕੋਈ ਤਰਬੀਅਤ ਨਹੀਂ ਦਿੱਤੀ। ਸਰਈਆ ਦਾ ਹਾਲ ਦਾ ਨਹੀਂ।
ਇਹਦੀ ਮਾਂ ਦਾ ਨਾਂ ਸਰਈਆ ਆ। ਯਾਰ ਮੈਂ ਤਸਲੀਮ ਸਾਹਿਬ ਤੁਹਾਨੂੰ ਪਹਿਲੇ ਵੀ ਕਿਹਾ ਤੁਹਾਡੀ ਮਿਹਰਬਾਨੀ ਡਰਾਮੇ ਵਾਲੀ ਗੱਲ ਕਰਿਆ ਕਰੋ। ਡਰਾਮੇ ਵਾਲੀ ਹੈ ਯਾਰ। ਯਾਰ ਤੂੰ ਮੇਰੀ ਮਾਂ ਦਾ ਕਿਉਂ ਨਾਂ ਲੈਂਦੇ? ਆ ਕੋਈ ਗੈਰ ਬੈਠੇ ਆ ਬਾਹਰ ਨਾ ਦਸੀਓ ਯਾਰ। ਇਹਨੂੰ ਬਟਨ ਦੱਸ ਦਿਓ ਮੋਬਾਈਲ ਵਾਲੇ ਨੂੰ ਮਰਨ ਵਾਲਾ ਹੋਇਆ ਹੈ। ਪਹਿਲੀ ਵਾਰੀ ਇਹਦੇ ਹੱਥ ਮੋਬਾਈਲ ਆਇਆ ਤੇ ਐ ਚਲਾਉਣ ਲੱਗ ਪਿਆ। ਉਹ ਦੋ ਪੀਸ ਕਰਦੇ ਨੇ ਬਾਹਰ ਵਾਲੇ ਨੇ ਮੁਫਤ ਦੀ ਤਨਖਾਹ ਲੈਂਦੀ ਜੇ ਕੰਮ ਕੋਈ ਨਹੀਂ ਜੇ ਕਰਦੀ ਹੈ। ਕੰਮ ਇਹਨਾਂ ਨੂੰ ਕਰਨਾ ਚਾਹੀਦਾ ਆ ਬੰਦੇ ਪਤਾ ਨਹੀਂ ਬੈਠਕਾਂ ਚ ਕੱਢ ਲਈ ਆਉਂਦੇ ਆ। ਜਦੋਂ ਤੁਹਾਡੇ ਘਰਦਿਆਂ ਨੇ ਛੱਡਣੇ ਉਦੋਂ ਹੀ ਆਉਣੇ ਆ। ਮੈਨੂੰ ਹੀ ਆ ਉਹ ਵੀ ਅੱਜ ਤਾਂ ਹਰ ਬੰਦੇ ਦਾ ਪਾਸ ਕਰਦਾ ਆਏਗਾ। ਬਹਰਾਲ ਕਹਿਣ ਦਾ ਮਤਲਬ ਇਹ ਆ ਕਿ ਇਸ ਕੁੜੀ ਦਾ ਹੁਣ ਕਰਨਾ ਕੀ ਆ? ਕਰਨਾ ਇਹ ਆ ਕਿ ਤੈਨੂੰ ਤਨਖਾਹ ਦੇਣੀ ਆ। ਤੂੰ ਇਸ ਘਰ ਦੇ ਵਿੱਚ ਨਾ ਮੇਰੇ ਮੁੰਡਿਆਂ ਨੂੰ ਦੇਣੀ ਤਾਲੀਮ। ਠੀਕ ਹੈ ਮੁੰਡੇ ਮੇਰੇ ਨੂੰ ਤਾਲੀਮ ਦੇਣੀ ਆ ਜਿਹੜੇ ਉਹਨਾਂ ਦੇ ਅੰਦਰ ਲਾਣਾ ਮਰਦਾ ਉਹ ਜਗਾਉਣਾ ਆ। ਸਾਹਿਬ ਜੀ ਮੈਂ ਬੜੀ ਕੋਸ਼ਿਸ਼ ਕਰਦੀ ਹਾਂ ਮੇਰੇ ਕਹਿਣੇ ਨਹੀਂ ਲੱਗਦੇ। ਨਹੀਂ ਕਹਿਣੇ ਕਿਉਂ ਨਹੀਂ ਲੱਗਦੇ ਹੈਗੇ। ਤੂੰ ਸਭ ਤੋਂ ਪਹਿਲੇ ਅੰਦਰ ਜਾ ਕੇ ਨਾ ਆਪਣੀਆਂ ਸੁਰਖੀਆਂ ਚੁੱਕ ਕੇ ਉਹਨਾਂ ਦੀ ਪਹੁੰਚ ਤੋਂ ਦੂਰ ਰੱਖ। ਹਾਂ ਠੀਕ ਇਹ ਕੰਮ ਕਰ ਜਾ ਕੇ। ਮਿੰਟ ਲਾ ਇਹ ਗੱਲ ਕਰਨਾ ਨਾ ਤੂੰ ਛੱਡ ਕੇ ਇਹਨੂੰ ਕੁੜੀ ਦੇਣ ਲੱਗੀ ਆ। ਹਾਂ ਇਹਨੂੰ ਅੱਜ ਇਹਦੀ ਜੰਜ ਕੁੱਤੇ ਦੇ ਉੱਤੇ ਆਉਣੀ ਆ। ਅਸੀਂ ਇਹ ਤੋਂ ਵੀ ਗਏ ਆ। ਤੂੰ ਤੇ ਉਦੋਂ ਗੈਪ ਹੋਣਾ ਜੀ ਦੋ ਜਾਣ ਜਾਣੀ ਜੰਜ ਆਉਣੀ ਇਹ ਘੋੜੇ ਦੇ ਉੱਤੇ ਨਹੀਂ ਆਉਣਾ। ਇਹ ਘੋੜੇ ਦੇ ਨਾਲ ਲਮਕ ਕੇ ਆਉਣਾ ਹੀ। ਚੰਗਾ ਸਗੋਂ ਉਹਦਾ ਤਾਂ ਫੜਨ ਨੂੰ ਜਗ੍ਹਾ ਬਣੀ ਹੁੰਦੀ ਹੈ। ਜ਼ਮਾਨੇ ਦਾ ਕੇਕ ਤੇ ਮੇਰੇ ਮੁੰਡੇ ਨਾਲ ਗੱਲਾਂ। ਉਹ ਤੇਰਾ ਮੁੰਡਾ ਹੋ ਗਿਆ ਆ ਵੇ ਹੋਏ। ਇਹਦੇ ਜਹਾਜ਼ ਤਿੰਨ ਨੇ। ਤਿੰਨ ਜਹਾਜ਼ ਤਿੰਨ ਬਹੁਤ ਕੱਚ ਮੁਲਾਜ਼ਮ। ਹਾਂਜੀ 2 ਲੱਖ ਰੁਪਈਆ ਤਨਖਾਹ ਹੈ। ਜਹਾਜ਼ ਤੇ ਇਹਨਾਂ ਪੌੜੀਆਂ ਤੇ ਚੜ ਕੇ ਤੇ ਫੇਰ ਇੱਟਾਂ ਰੱਖ ਕੇ ਤਾਂ ਚੜਦਾ। ਨਹੀਂ ਤੁਹਾਡੇ ਪੁੱਤ 3 ਜਹਾਜ਼ ਆ? ਹਾਂਜੀ ਹਾਂਜੀ ਅੱਛਾ ਤੁਹਾਡੇ ਉੱਤੋਂ ਹੀ ਲੰਘਦੇ ਹੋਣੇ। ਤੁਹਾਨੂੰ ਕਿਹੜਾ ਪਤਾ ਨਹੀਂ ਦਿੱਤਾ ਉਹਨੇ। ਨਹੀਂ ਮੈਂ ਮੰਜੀ ਤਾਂ ਲੰਮੇ ਪਿਆ ਉਹ ਤੋਂ ਲੰਘ ਜਾਂਦੇ ਮੈਂ ਕਹਿੰਦਾ ਹੁੰਦਾ 1 2 3 ਤੁਹਾਡੇ 3 ਜਹਾਜ਼ ਆ? ਜੀ ਜੀ। ਤੇ ਤੁਸੀਂ ਜਦੋਂ ਜਹਾਜ਼ 'ਚ ਪੈਨੇ ਬਾਰੀ ਖੁੱਲੀ ਹੁੰਦੀ ਹੈ? ਸਾਰੀ ਮੂੰਹ ਨੂੰ ਹਵਾ ਫਿਰੀ ਤੁਹਾਡੇ। 3 ਜਹਾਜ਼ਾਂ ਤੋਂ ਬਾਅਦ ਵੀ ਭੋਰਾ ਰੌਣਕ ਨਹੀਂ ਹੈ। ਐ ਬਸਟਨ ਦੀ ਔਰਤ ਮੇਰੇ ਬੱਚੇ ਨਾਲ ਆਪਣੀ ਬੇਟੀ ਦੇ ਸ਼ਾਦੀ ਕਰ ਦੇ। ਤੂੰ ਲੱਤਾਂ ਚੁੱਕ ਕੇ ਦਵਾਵਾਂ ਦੇਂਗੀ ਮੈਨੂੰ। ਮੈਂ ਵਿਆਹ ਕੁੜੀ ਦਾ ਕਰਨਾ ਲੱਤਾਂ ਮੇਰੀਆਂ ਚੁੱਕੀ ਜਾ। ਮੇਰੀਆਂ ਤਾਂ ਲੱਤਾਂ ਚੁੱਕਣ ਵਾਲਾ ਟੁਰ ਗਿਆ ਮੈਨੂੰ ਕੱਲੀ ਨੂੰ ਛੱਡ ਕੇ। ਉਹਨੇ ਇਦਾਂ ਦੀਆਂ ਚੁੱਕਣੀਆਂ ਪੱਖੇ ਨਾਲ ਲਾ ਦੇਣੀਆਂ। ਇਹਨੂੰ ਕੁੜੀ ਦੇ ਵਾਵਾ ਨੂੰ ਸਟੈਂਡ ਸਮਝ ਕੇ ਖਲੋਤੀ ਰਹੂਗੀ। ਮੇਰਾ ਭਰਾ ਵਾ ਚੁੱਕਦਾ ਸੀ ਬਸ਼ੀਰ। ਹੋਏ ਓਏ ਮੈਂ ਮਰ ਗਈ। ਇੱਕ ਦਿਨ ਮੈਂ ਕਿਹਾ ਅੱਜ ਮੌਸਮ ਬਣਿਆ ਮੇਰਾ ਬੜਾ ਦਿਲ ਕਰਦਾ ਮੈਂ ਚਾਹੁੰਦੀ ਆ ਘੁੰਮਦੀ ਫਿਰਾਂ। ਫੇਰ ਲੱਤਾਂ ਪੱਖੇ ਨਾਲ ਬੰਨ੍ਹਤੀਆਂ। ਉਧਰੋਂ ਸਪੀਡ ਕਰਕੇ 3 ਨੰਬਰ ਤੇ ਕਰਦਾ। ਅੱਛਾ ਆ ਮੈਨੂੰ ਵੀ ਪਤਾ ਮੈਂ ਕਿਵੇਂ ਭਾਂਡੇ ਸੁੱਟੇ ਆਲੇ ਦੁਆਲੇ। ਚਲੋ ਅੱਬਾ ਯਾਰ ਅੰਦਰ ਆ ਓਏ ਅੰਦਰ ਤੁਸੀਂ ਅੰਦਰ ਬੈਠੋ। ਜੀ ਜੀ ਤੁਹਾਡੇ ਵੀ ਵਾਸਤੇ ਖਾਣ ਪੀਣ ਦਾ ਬੰਦੋਬਸਤ ਕਰਨਾ ਸੀ ਲੇਕਿਨ ਨਹੀਂ ਕੀਤਾ। ਅੱਲਾ ਇਹਨਾਂ ਨੂੰ ਬਿਜਲੀ ਤਲ ਦੇ। ਲੇਕਿਨ ਮੇਰੀ ਗੱਲ ਸੁਣ ਲੈ ਕਾਕਾ ਮੈਂ ਕੁੜੀਆਂ ਇਹਨਾਂ ਨੂੰ ਦੇਣੀਆਂ 3 ਜਹਾਜ਼ ਕੋ ਥੋੜੇ ਨਹੀਂ ਹੁੰਦੇ। ਓਏ ਆਪ ਜਹਾਜ਼ ਨੇ ਬਈ ਇਹੀ ਘਰ ਮੈਨੂੰ ਲੱਗ ਰਿਹਾ ਹੈ। ਲੇਕਿਨ ਮੈਂ ਸੋਚਿਆ ਸੀ ਕਿ ਜਿਸ ਤਰ੍ਹਾਂ ਅਸਲ ਮਸਲੇ ਹੁੰਦੇ ਆ ਕਿ ਇਸ ਤਰ੍ਹਾਂ ਨਾ ਹੋਵੇ ਕਿਸੇ ਨੂੰ ਅਟੈਕ ਹੋ ਜਾਏ ਕੋਈ ਬੰਦਾ ਬਿਮਾਰ ਹੋ ਜਾਏ ਡਾਕਟਰ ਨੂੰ ਕਹੋ ਕਿ ਇਹਨਾਂ ਦਾ ਚੈੱਕਅਪ ਕਰ। ਡਾਕਟਰ ਇਲਾਜ ਕਰਾ ਲਓ। ਉਹ ਡਾਕਟਰ ਨੂੰ ਮਰਾਇਆ ਰੇੜੀ ਵਾਲੀ ਦੀ ਆਵਾਜ਼ ਕਿੱਥੋਂ ਆਉਣ ਰਹੀ ਆ? ਡਾਕਟਰ ਸਾਹਿਬ ਸੁੱਕੀਆਂ ਰੋਟੀਆਂ ਤੋਂ ਇਲਾਜ ਕਰਾ ਲਓ। ਲਾਨਤ ਅਭੀ ਹੈ ਜੇ ਡਾਕਟਰ ਤੇ। डॉक्टर एस के पी के गौ पी के सत्तू पी के कुप्पी पी के बड़े बड़े इलाज कीते ने। ਅੱਛਾ ए गुलामाबाद वाला कब्रस्तान ਹਾਂਜੀ ਹਾਂਜੀ ए छोटा जिहा हुंदा सी ਫਿਰ ए जोंदा सी क्लिनिक पाया हाँ। माशाअल्लाह लहरा बहरा हुईयां पईयां। ਉਹ ਬਾਹਰ ਜਿਹੜੇ ਫੁੱਲ ਤੁਹਾਡੇ ਅੱਬਾ ਜੀ ਵੇਚਦੇ ਉੱਥੇ? हाँ जी ओ फुल मेरे अब्बा जी भेजदे आ। ਅੱਛਾ ਜੀ तू भी मेरे अब्बे दे फुल नाल ही होया। ਤਾਂ ਹੀ ਤੇਰਾ ਮੂੰਹ ਅੱਬੇ ਦੇ ਤੇਰੇ ਦੇ ਫੁੱਲ ਵਰਗਾ ਹੀ ਆ। ਐਵੇਂ ਫੁੱਲੇ ਨਾ ਜਾ ਮੈਨਾਂ। ਲੈ ਕੈਸੀ ਗੱਲ ਕਰ ਰਿਹਾ ਤੂੰ? ਠੀਕ ਮੈਂ ਹੈ। ਇਹ ਦੱਸ ਕਿ ਮੈਨੂੰ ਇਹ ਉਹੀ ਘਰ ਹੈ ਜਿੱਥੇ ਆਪਾਂ ਪ੍ਰਾਈਸ ਦੇਣਾ? ए तू दसना है मैं लेके आया तू। ਅੱਛਾ ए होई ओ घर है। ਇਹ ਉਹੀ ਉਹ ਘਰ ਹੈ? ਹਾਂ। ਵਾਹ ਵਾਹ ਜਾ ਫਿਰ ਪਤਾ ਕਰ ਅੰਦਰੋਂ ਬੰਦੇ ਕਿੱਥੇ ਨੇ। बुला तू जरा मैं देख ला केड़े इलाज मैं करना। ਹੈਲੋ ਕੌਣ ਹੈ ਭਾਈ? जल्दी बुलाओ। ਇਹਨਾਂ ਦਾ ਅੱਛੀ ਤਰੀਕੇ ਨਾਲ ਚੈੱਕਅਪ ਕਰਨਾ। टाइम बहुत थोड़ा साडे कोल पहले ही कलमा शहादत। ਇੰਨੀ ਗੱਲ ਕਹਿ ਕੇ ਜਨਾਜ਼ੇ ਦੇ ਪਿੱਛੇ ਆਈਦਾ ਅੱਗੇ ਨਹੀਂ ਜਾਈਦਾ। दोजख तो बसां चल पईयां। ਹਾਂਜੀ 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 ਤੇਰੀ ਖਾਲਾ ਮੇਰੇ ਨਾਲ ਆਈ ਆ ਚੌਂਕ 'ਚ ਖੜੀ ਆ। ਜਾ ਸਾਈਕਲ ਤੇ ਲਗਾ। ये कर दसे ਇਹਨਾਂ ਦੀ ਤਾਰੀਫ तारीफ है खुद ਤਾਰੀਫ ਉਸ ਖੁਦਾ ਕੀ ਜਿਸਨੇ ਜਹਾਨ ਬਣਾਇਆ। ਸਾਡੇ ਘਰ ਤੇ ਸਾਨੂੰ ਪੁੱਛਣ ਦੇ ਤਰੀਫਾਂ। ਤੁਸੀਂ ਕੌਣ? ਮੈਨੂੰ ਨਹੀਂ ਜਾਣਦੇ ਤੁਸੀਂ? ਨਹੀਂ। ਮੈਂ ਸਟੇਟ ਬੈਂਕ ਦਾ ਮੈਨੇਜਰ। ਸਟੇਟ ਬੈਂਕ? ਉਹ ਭਾਈ ਸਟੇਟ ਬੈਂਕ
ਨਹੀਂ ਅੱਜ ਕੱਲ ਇਦਾਂ ਦਾ ਹੀ ਹੋਣਾ ਚਾਹੀਦਾ ਜੋ ਸਾਡੇ ਮੁਲਕ ਦਾ ਖਜ਼ਾਨਾ ਨਾ ਇਸ ਵੇਲੇ। ਹਾਂ ਗੱਲ ਇਹ ਵੀ ਠੀਕ ਆ। ਮੇਰੀ ਗੱਲ ਸੁਣ ਲੈ, ਖਜ਼ਾਨਾ ਜਿਹੜਾ ਨਾ ਉਹਦਾ ਸਾਗਦਾਰ ਲੈ ਗਏ ਆ। ਉਹ ਛੱਡ ਦੇ ਇਸ ਗੱਲ ਨੂੰ ਅੱਗੇ ਆ। ਹਾਂ ਪਾਰਟ ਟਾਈਮ ਸਾਈਕਲ ਪੈਂਚਰ ਵੀ ਲਾਉਂਦਾ ਵਾ। ਹਾਂ ਕਈ ਵਾਰੀ ਇਹਨਾਂ ਨਾਲ ਯਾਰ ਇਹਨਾਂ ਨਾਲ ਮਜ਼ਦੂਰੀ 'ਚ ਕੋਈ ਮੇਰੇ ਨਾਲ ਤੁਸੀਂ किधर इलाज करना है, थोड़ा चेकअप करना है। कोई अलांबा आया अलम हो जाता ना, मैं स्पोर्ट्समैन है, ऐसी गल तो कोई नहीं। केड़ा स्पोर्ट्समैन है साला मैं कितने वेख्या लगदा। ਇਹ ਭਾਈਜਾਨ ਤੁਸੀਂ ਕਿੱਥੇ ਵੇਖਿਆ ਹੋਇਆ? हाँ नवीं नवीं फेसबुक बनाई है ने ਇਹਨੇ हाँ अच्छा पहला ही मैसेज आ गया तेरे फेस ते भी लाण तेरी बुक ते भी लाण। ਤੇ ਇਸ ਗੱਲ ਨੂੰ ਮੈਂ ਫੇਸ ਨਹੀਂ ਕੀਤਾ। ਅਗਰ ਤੁਸੀਂ ਫੇਸ ਟੂ ਫੇਸ ਕਰਦੇ ਫਿਰ ਜ਼ਿਆਦਾ ਬਿਹਤਰ ਸੀ। ਅੱਛਾ ਮੈਨੂੰ ਇਹ ਦੱਸੋ, ਅਗਰ ਇਸ ਤਰ੍ਹਾਂ ਦਾ ਨੂਰਾਨੀ ਚਿਹਰਾ ਕਰਨਾ ਹੋਵੇ ਤੇ ਕੀ ਕਰਨਾ ਚਾਹੀਦਾ? ਅੱਲਾਹ ਪਾਕ ਜਦੋਂ ਕਰਮ ਕਰ ਦਵੇ, ਦੂਸਰੇ ਤੀਸਰੇ ਮਹੀਨੇ ਤੋਂ ਬਾਅਦ ਅਨਾਰਾਂ ਦਾ ਜੂਸ ਕਸਰਤ ਨਾਲ ਯੂਜ਼ ਕਰੋ, ਇਹ ਰਿਜ਼ਲਟ ਆਏਗਾ। ਅੱਛਾ ਜੀ ਅਨਾਰਾਂ ਜਿੰਨੀ ਵੀ ਮਿਸਟੇਕ ਹੋਈ ਜੀ ਇਹ ਰਿਜ਼ਲਟ ਵੱਟਦੇ ਪਿਆ। ਅੱਛਾ ਅਨਾਰਾਂ ਦਾ ਜੂਸ ਸਾਫ਼ ਸੁਥਰਾ ਹੋਣਾ ਚਾਹੀਦਾ ਜਾਂ ਸੁੰਡੀਆਂ ਵਾਲਾ? ਸੁੰਡੀਆਂ ਵਾਲਾ ਹੋਣਾ ਚਾਹੀਦਾ ਜੀ। ਅੱਛਾ ਜੀ ਜੇ ਉਹ ਨਾ ਲੱਭੇ ਹਾਂ ਫਰਨੀਚਰ ਪਾਲਿਸ਼ ਪੀ ਲਓ, ਇਹੀ ਰਿਜ਼ਲਟ ਆਏਗਾ। ਤੁਹਾਨੂੰ ਖਬਰ ਸੁਣਾਉਣ ਆਏ ਆ ਜੀ। ਤੇ ਤੁਸੀਂ ਇਸ ਕਰਦੇ ਪੁੱਤਰ ਕੌਣ ਤੁਸੀਂ? ਇਹ ਦੋਵੇਂ ਪੁੱਤਰ ਆ। ਅੱਛਾ ਮੈਂ ਫਰਜ਼ੰਦ। ਤੁਸੀਂ ਕੌਣ ਹੋ? ਇਹ ਦੋਵੇਂ ਪੁੱਤਰ ਆ ਗਰਗੀਲੇ। ਇਹ ਫਰਜ਼ੰਦ ਅਰਜਮੰਦ। ਅੱਛਾ ਕੋਈ ਗੱਲ ਹੋਈ ਨਾ, ਇਹ ਦੋਨੇ ਪੁੱਤਰ ਆ ਤੇ ਇਹ ਉੱਤਰ ਪੁੱਤਰ ਆ। ਹਾਂ ਜੀ ਲੋ ਜੀ ਉੱਤਰ ਪ੍ਰਦੇਸ਼ ਦੇ ਨਾਲ ਗੱਲ ਕਰਨਾ ਚਾਹੁੰਦੇ ਆ ਜੀ ਜੀ ਤੇ ਤੁਹਾਨੂੰ ਖਬਰ ਸੁਣਾਉਣਾ ਚਾਹੁੰਦੇ ਆ ਜੀ। ਤੁਹਾਡਾ ਪਹਿਲੇ ਅਸੀਂ ਬੀਪੀ ਚੈੱਕ ਕਰਾਂਗੇ। ਠੀਕ ਹੈ ਤੁਸੀਂ ਬੀਪੀ ਚੈੱਕ ਕਰਨਾ। ਉਹਦਾ ਕਰਨ ਦਾ ਮਕਸਦ ਕੀ? 5-5 6-6 ਮਿੰਟ ਦੇ ਬੜੇ ਕਲਿੱਪ ਵਾਇਰਲ ਨੇ। ਕੀ ਮਤਲਬ? ਤਕਰੀਰੀ ਮੁਕਾਬਲੇ ਕਰਦਾ ਨਾ, ਹਾਂ ਜੀ ਉੱਥੇ ਸਾਡੇ ਕਾਲਜ ਹੁੰਦੇ ਆ। ਅੱਛਾ। ਇਹ ਤੁਸੀਂ ਕਿਉਂ ਕਰ ਰਹੇ ਚੈੱਕਅਪ? ਚੈੱਕਅਪ ਇਸ ਕਰ ਤੁਹਾਨੂੰ ਅਸੀਂ ਖਬਰ ਸੁਣਾਉਣਾ ਚਾਹੁੰਦੇ ਆ। ਅਗਰ ਖਬਰ ਤੁਸੀਂ ਸੁਣਦੇ ਸਾਰ ਤੁਹਾਨੂੰ ਅਟੈਕ ਵੀ ਹੋ ਸਕਦਾ, ਤੁਸੀਂ ਬਚ ਵੀ ਸਕਦੇ ਹੋ। ਮਤਲਬ ਕੋਈ 50-50 ਚਾਂਸ ਹੈ। ਐਡੀ ਖਤਰਨਾਕ ਖਬਰ 'ਤੇ ਤੁਸੀਂ ਰਹਿਣ ਦਿਓ, ਅਸੀਂ ਇੰਜ ਹੀ ਸਹੀ ਆ। ਸਹੀ ਗੱਲ। ਨਹੀਂ ਖੁਸ਼ੀ ਵੀ ਹੋ ਸਕਦੀ ਹੈ, ਠੀਕ ਹੈ ਨਾ। ਇਸ ਕਰ ਤੁਹਾਡਾ ਪਹਿਲੇ ਇਲਾਜ ਕਰਕੇ ਵੇਖ ਲੈਂਦੇ ਆ, ਥੋੜਾ ਚੈੱਕਅਪ ਕਰ ਲੈਂਦੇ ਆ, ਆਇਆ ਤੁਸੀਂ ਕਾਬਿਲ ਹੈ ਕਿ ਨਹੀਂ ਹੈ। ਠੀਕ ਹੈ ਇਹ ਡਾਕਟਰ ਤੁਸੀਂ ਮੇਰਾ ਕੋਲ ਨਵੇਂ ਬਣੇ ਆ, ਇਹ ਕੰਨਾਂ ਨਾਲ ਲਾਈਦੀ ਆ। ਐਡਾ ਗਰਦਨੀ ਡਾਕਟਰ ਨਹੀਂ ਯਾਰ ਇਹ ਡਾਕਟਰ ਸਾਹਿਬ ਇੰਨਾ ਭਲਾ ਕਿਉਂ ਬੋਲਦੇ ਨੇ? ਇਹ ਪਾਰਟ ਟਾਈਮ ਨਾ ਬੱਸਾਂ ਦੇ ਵਿੱਚ ਸੌਦਾ ਸੂਦਾ ਵੀ ਵੇਚਦੇ ਆ, ਹਿਕਮਤ ਵੀ ਕਰਦੇ ਨੇ ਨਾਲ। ਡਾਕਟਰ ਸਾਹਿਬ ਮੇਰੇ ਕੰਨਾਂ 'ਚ ਹੀ ਵੱਜਦਾ ਹੈ ਚੁੱਭਦਾ। ਤੂੰ ਨਹੀਂ ਲੋ ਜੀ ਇਹ ਠੀਕ ਲੱਗ ਰਿਹਾ ਜੀ ਮੈਨੂੰ। ਨਹੀਂ ਮੈਨੂੰ ਤੁਸੀਂ ਇੱਧਰ ਆਓ ਠੀਕ ਲੱਗ ਰਹੇ ਹੋ। ਲਵੇ ਕਾਕਾ ਜੀ ਚਾਚਾ ਜੀ ਡਾਕਟਰ ਨਾਲ ਝੂਠ ਨਹੀਂ ਬੋਲੀਦਾ, ਸਹੀ ਕਹਿ ਰਹੇ। ਸੱਚੀ ਸੱਚੀ ਦੱਸੀ। ਜੀ ਜੀ ਪਠਾਣਾ ਟਾਲ ਤੇ ਕਿੰਨੀ ਵਾਰੀ ਜਾਂਦਾ ਲੈ ਸਹੀ ਗੱਲ ਦੱਸੀ। ਤੈਨੂੰ ਉੱਥੋਂ ਉਹ ਗੈਸ ਨਹੀਂ ਨਾ ਹੁੰਦੀ, ਉੱਥੋਂ ਬਾਲਣ ਲਿਆਈਦਾ। ਅੱਛਾ ਠੀਕ ਹੈ। ਲੋ ਜੀ ਇਹ ਵੀ ਮੈਨੂੰ ਠੀਕ ਹੀ ਲੱਗ ਰਿਹਾ ਜੀ। ਇੱਧਰ ਆਓ ਤੁਸੀਂ ਵੀ। ਜੀ ਸਰ। ਇੱਧਰ ਆਓ। ਉਹਨੂੰ ਰਹਿਣ ਦਿਓ, ਠੀਕ ਹੀ ਆ। ਹਾਂ ਕਰ ਲਵੇ, ਉਹਨਾਂ ਨੂੰ ਪਤਾ ਭਰਾ ਵਾ ਨਾ ਸਾਡੇ। ਅੱਛਾ ਜੀ, ਨਹੀਂ ਚੈੱਕਅਪ ਜ਼ਰੂਰੀ ਹੈ। ਕਰ ਲਓ। ਅੱਛਾ ਜੀ ਹਾਂ ਨਾਮ ਕੀ ਤੁਹਾਡਾ? ਮੇਰਾ ਨਾਮ ਡਾਕਟਰ SK PK ਰੋ PK ਸੱਤੂ PK ਕੁੱਪੀ PK। ਕੀ ਬਾਤ ਹੈ, ਕੀ ਬਾਤ ਹੈ। ਓਏ ਵੇਰ ਵੱਡਦਾ ਨਹੀਂ ਓਏ। ਕੋਈ ਨਹੀਂ ਫਟਾਫਟ ਦੇਖ ਲਓ ਨਾ, ਵਿੱਚ ਚੈੱਕ ਕਰ ਲਓ। ਉਹ ਤੇ ਨਹੀਂ ਮਾਂ ਗਜਾਇਆ ਆਲੂ ਕੁੱਤਾ। ਡਾਕਟਰ ਨਾ ਮਸਟੈਂਡਿੰਗ ਹੈ ਡਾਕਟਰ ਨਾ ਡਾਕਟਰ ਓਏ ਉਹ ਚਟਨੀ ਮੈਂ ਨਾਲ ਦੇ ਕਰ ਮੂੰਹ ਖੋਲੋ ਹਾਂ ਉਹ ਮੇਰੀ ਜੁੱਤੀ ਬਈ। ਲਓ ਜੀ ਡਾਕਟਰ ਸਾਹਿਬ ਜਲਦੀ ਕਰੋ, ਟਾਈਮ ਘੱਟ ਆ। ਲਓ ਜੀ ਥੋੜਾ ਥੱਲੇ ਓਏ ਕਿੱਥੇ ਥੱਲੇ ਆ? ਉਹ ਕੋਈ ਨਹੀਂ ਦੇਖ ਚੱਲ ਨਹੀਂ ਇਹ ਬੰਦੇ ਮੈਨੂੰ ਠੀਕ ਲੱਗ ਰਹੇ ਨੇ। ਤੁਸੀਂ ਅਗਲੀ ਸਾਈਡ ਤੇ ਹੋ। ਗੱਲ ਕਰਨ ਦਾ ਮਕਸਦ ਹੈ ਕਿ ਅਸੀਂ ਤੁਹਾਨੂੰ ਇੱਕ ਖੁਸ਼ਖਬਰੀ ਦੇਣਾ ਚਾਹ ਰਹੇ ਹਾਂ। ਆਪਣੇ ਦਿਲ ਨੂੰ ਜ਼ਰਾ ਮਜ਼ਬੂਤੀ ਨਾਲ ਥਾਮ ਲਓ। ਜੀ ਜੀ ਤੁਹਾਡੇ ਵਾਲਿਦ ਸਾਹਿਬ ਨੇ ਕੋਈ ਪ੍ਰਾਈਜ਼ ਬੌਂਡ ਪਰਚੇਸ ਕੀਤਾ ਸੀਗਾ। ਜੀ ਜੀ ਅਸਲ ਦੇ ਵਿੱਚ ਜਿਹੜਾ ਬੌਂਡ ਹੈਗਾ ਉਹਦਾ ਫਸਟ ਪ੍ਰਾਈਜ਼ ਲੱਗ ਚੁੱਕਿਆ 7 ਕਰੋੜ ਰੁਪਏ ਦਾ। 7 ਕਰੋੜ ਦਾ 7 ਕਰੋੜ ਦੇ ਤੁਸੀਂ ਮਾਲਕ ਹੋ ਚੁੱਕੇ ਹੋ। 7 ਕਰੋੜ ਜਿਵੇਂ ਅੱਲਾਹ ਮਾਫੀ ਦੇਵੇ ਹਾਂ ਵਾਵਾ ਹੀ ਹੁੰਦੇ ਆ। 7 ਕਰੋੜ ਦੇ ਤੁਸੀਂ ਮਾਲਕ। ਸਾਡੇ ਦਿਲ ਚੈੱਕ ਕਰਨ ਦੇ ਕਿ ਤੁਹਾਨੂੰ ਟੈਗ ਨਾ ਹੋ ਜਾਣਾ, ਸਿਰਫ 7 ਕਰੋੜ। 7 ਕਰੋੜ ਤੁਹਾਡਾ। 7 ਕਰੋੜ ਹਾਂ 7 ਕਰੋੜ ਦੇ। ਹਾਂ ਓਏ ਭਾਈ ਨਾਸ ਤੁਹਾਡਾ ਓਏ ਉਹ ਨਹੀਂ ਓਏ ਤੁਹਾਡੀ ਸ਼ਕਲ ਤੇ ਉਹ ਬਗੈਰਤ ਦੇ ਬੱਚੇ ਹੋ। ਆ ਤੇਰੀ ਟੋਪੀ ਡਿੱਗ ਗਈ। ਬਗੈਰਤ ਦੇ ਬੱਚੇ 10,000 7 ਕਰੋੜ ਸੁਣ ਕੇ ਪਾਗਲ ਹੋ ਗਏ ਨੇ। ਤੈਨੂੰ ਮੈਂ ਕਿਹਾ ਨਹੀਂ ਸੀ ਬੜੀ ਗੰਦੀ ਨਸਲ ਦੇ ਮੈਨੂੰ ਬੰਦੇ ਲੱਗਦੇ ਨੇ। ਹੈ ਕਿਸੇ ਗੰਦੀ ਨਸਲ ਦੇ ਔਰ ਘਟੀਆ ਨਸਲ ਦੇ ਨੇ। ਇਹ ਤੇਰੇ ਨਾਲ ਦੇ ਹੀ ਆ। ਬਕਵਾਸ ਕਰਦੇ ਪਏ ਨੇ। ਹਾਂ। ਸਿਰਫ ਇੱਕੋ ਹੀ ਨਾਮ ਲਿਆ ਵੀ ਤੁਹਾਡਾ 7 ਕਰੋੜ ਦਾ ਬੌਂਡ ਨਿਕਲ ਆਇਆ। ਹੁਣ ਅਸੀਂ ਕਰੀਏ ਕੀ? ਮੈਂ ਕੌਣ ਆ ਭਾਈ?
कौन मुश्किल टीम आई नजर नहीं आया डॉक्टर चेकअप करना है ਕਰ ਲਾ ਵੇ ਚੈੱਕਅਪ ਤਾਂ ਹਾਂ। ਕਰਨ ਵਾਲਾ ਦੁਨੀਆ ਤੋਂ ਛੱਡ ਕੇ ਟੁਰ ਗਿਆ हैं? ਐਦਾਂ ਤਾਂ ਉਹਨੇ ਚੈੱਕਅਪ ਕਰਨਾ ਮੈਨੂੰ ਕਹਿਣਾ ਤੂੰ ਓਏ ਬੁਖਾਰ ਹੋਏ ਕੀ ਚੜਿਆ ਹੋ ਗਿਆ ਕੀ ਹੋਇਆ ਕੀ ਖਾਪਾ ਇਹ ਕੌਣ ਹੈ ਓਏ ਨਹੀਂ ਕੋਈ ਡਾਕਟਰ ਡਾਕਟਰ ਹੈ? ਡਾਕਟਰ ਤਾਂ ਹੁੰਦਾ ਸੀ ਇਹਨਾਂ ਦਾ ਪਿਓ अच्छा ਮੈਨੂੰ ਚੈੱਕ ਕਰਕੇ ਕਹਿਣਾ ਤੈਨੂੰ ਰੋਜ਼ ਬੁਖਾਰ ਚੜਿਆ ਟੀਕਾ ਲੱਗਣ ਵਾਲਾ फिर ਫਿਰ ਲਾ ਦੇਣਾ ਟੀਕਾ ਅੱਛਾ ਜਿਹੜਾ ਟੀਕਾ ਅੱਛਾ ਤੁਸੀਂ ਟੀਕਾ ਸ਼ੌਕ ਨਾਲ ਲਵਾਉਂਦੇ ਸੀ ਜਾਂ ਪੀਂਦੇ ਵੀ ਸੀ ਉਹ ਤਾਂ ਟੀਕਾ ਹੁੰਦਾ ਸੀ ਮਰਜ਼ ਦੇ ਹਿਸਾਬ ਨਾਲ ਹੁੰਦਾ ਸੀ ਵੀ ਪੀਣ ਵਾਲਾ ਕਿ ਲਾਉਣ ਵਾਲਾ ਵਾਹ ਪੀਣ ਵਾਲਾ ਤਾਂ ਕਹਿੰਦੇ ਡਾਕਟਰ ਕਲੀਨਿਕ ਤੇ ਹੀ ਪੀ ਜਾਂਦਾ चलो चलो बस अल्लाह सबर देवे ਲੱਕੜੀਆਂ ਬਾਹਰ ਬੰਨੇ ਹਨ ओए ਇਹ ਕੌਣ ਨੇ ਕੌਣ ਲੋਕ होना की है जी छोटी जी गल है ਸੱਚ ਦੱਸ ਮੇਰੀ ਸਿਆਣੀ ਪਿਆਣੀ ਕੁੜੀ ਨੂੰ ਸੱਚ ਹਾਂ ਦੱਸ ਹਾਂ ਕੀ ਹੋਇਆ ਸੀ छोटी जी गल एक ਕਿੱਡੀ ਕਿ ਛੋਟੀ ਆ ਕਿੱਡੀ ਕਿ ਛੋਟੀ ਆ ਐਵੇਂ ਐਡੀ ਛੋਟੀਆਂ ਛੋਟੀਆਂ ਕੋਈ ਨਹੀਂ ਰਹੀਆਂ ਹੁਣ ਹਾਂ ਸਾਰੀਆਂ ਵੱਡੀਆਂ ਹੋਈਆਂ ਪਈਆਂ ਆ ਦੇ ਕਿੱਡੀਆਂ ਕਿੱਡੀਆਂ ਹੋਈਆਂ ਪਈਆਂ ਮੇਰਾ ਮਤਲਬ ਹੈ ਆ ਜਿਹੜੇ ਤੁਹਾਡੇ ਰਹਿੰਦੇ ਨੇ ਨਾਲ ਤੁਹਾਡੇ ਜਿਹੜੇ ਆਹੋ। ਇਹਨਾਂ 7 ਕਰੋੜ ਦਾ ਇਨਾਮ ਲੱਗਾ ਤੇ ਸੁਣਦੇ ਆ ਸਾਰੇ ਪਾਗਲ ਹੋ ਗਏ ਕੈਸੇ ਗੰਦੇ ਤੇ ਘਟੀਆ ਲੋਕ ਨੇ ਇਹ 7 ਕਰੋੜ ਦਾ ਸੁਣ ਕੇ ਪਾਗਲ ਹੋ ਗਏ ਹਾਂ। ਜਦੋਂ ਤਾਂ 7.5 ਕਰੋੜ ਦਾ ਹੁੰਦਾ ਹੈ 7 ਕਰੋੜ ਦਾ ਨਾ ਬੰਦਾ ਪਾਗਲ ਹੁੰਦਾ ਆਹੋ ਵੇਖ ਤਾਂ ਸਹੀ ਜ਼ਰਾ 7 ਕਰੋੜ ਦਾ ਪਾਗਲ ਤਾਂ ਉਦਾਂ ਹੀ ਬਾਰੇ ਨਹੀਂ ਖਾਂਦਾ ਹਾਂ ਹੁਣ ਜਾਂ ਤੇ ਬੰਦਾ ਨਾ ਉਹਦੀ ਮਾਂ ਰਹੀ ਨਾ ਪਿਓ ਰਿਹਾ ਨਾ ਭੈਣ ਨਾ ਭਰਾ ਕੋਈ ਵੀ ਨਹੀਂ ਹੈ ਉਹਨਾਂ ਦਾ ਉਹਨਾਂ ਸਗੋਂ ਉਹਨਾਂ ਦਾ ਮਕਾਨ ਕਿਰਾਏ ਤੇ ਚੜਾਉਂਦੇ ਆ ਹਾਂ ਹੁਣ 7 ਕਰੋੜ ਕੀ ਕਰਨਾ ਅਸੀਂ ਤੁਸੀਂ ਕੌਣ ਹੋ ਅਸੀਂ ਉਹਨਾਂ ਦੇ ਗਵਾਂਢੀ ਆ ਭਾਈ ਮਹੱਲੇ ਅੱਛਾ ਤੁਸੀਂ ਗਵਾਂਢੀ ਹੋ ਹਾਂ। ਲਓ ਜੀ ਤੁਹਾਨੂੰ ਮੁਬਾਰਕ ਹੋਵੇ ਕਾਹਦੀ? ਇਹ 7 ਕਰੋੜ ਮੈਂ ਤੁਹਾਨੂੰ ਦਿੱਤਾ ਹਾਂ, ਇਹਨੂੰ ਕੀ ਹੋਇਆ ਇਹਨਾਂ ਨੂੰ ਵੀ ਕਰੰਟ ਪੈ ਗਿਆ ਚੁੱਪ ਦੇ ਚੁੱਪ ਦੇ ਚੁੱਪ ਦੇ ਚੁੱਪ ਦੇ ਚੁੱਪ ਦੇ ਕੀ ਹੋ ਗਿਆ ਤੂੰ ਸਾਲਿਆ 1500 ਜੀ ਪਾਗਲ ਹੋਇਆ ਉਹ ਕੁੱਤੇ ਦੇ ਪੁੱਤਰੋ ਕਿਸੇ ਗੰਦੀ ਨਸਲ ਦੇ ਹੋ ਉਹ ਸਾਰੇ ਨੇ ਆਪਣੇ ਆਪਣੇ ਸਕੂਟਰ ਕੱਢ ਲਏ ਓਏ ਲੜ ਤੁਹਾਡੀ ਸ਼ਕਲ ਤੇ ਬਗੈਰਤ ਦੇ ਬੱਚੇ ਬੜੇ ਕਿਸੇ ਗੰਦੀ ਨਸਲ ਦੇ ਬੰਦੇ ਨੇ ਬਈ ਆਈ ਗੰਦੀ ਨਸਲ ਦੇ ਨੇ ਜਿਹਨੂੰ ਕਹੋ ਉਹੀ ਪਾਗਲ ਹੋ ਜਾਂਦਾ ਬਗੈਰਤ ਕਰੀਏ ਦੇ ਤੇ ਬੱਚੇ ਕੀ ਕਰੀਏ ਯਾਰ ਮੈਂ ਬੜਾ ਪਰੇਸ਼ਾਨ ਹੋਇਆ ਪਿਆ ਮੈਂ ਵੀ ਆਖਰ ਅੱਗੇ ਜਵਾਬ ਦੇਣਾ ਲੇਕਿਨ ਡਾਕਟਰ ਨੇ ਇੱਕ ਚੀਜ਼ ਸੋਚੀ ਆ ਕੀ ਇਹ ਜਿਹੜਾ 7 ਕਰੋੜ ਰੁਪਏ ਦਾ ਇਨਾਮ ਆ ਹਾਂ ਹਾਂ ਇਹ ਤੇਰਾ ਹੋਇਆ ਤੇਰਾ ਹੋਇਆ ਮੇਰਾ ਤੇਰਾ 7 ਕਰੋੜ ਮੇਰਾ ਤੇਰਾ ਅੱਗੇ ਮੈਂ 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 ਉਹ ਮੈਂ ਤੇ ਸਮਝਦਾ ਸੀ ਇਹੀ ਗੰਦੀ ਨਸਲ ਦੇ ਆ ਇਹ ਡਾਕਟਰ ਬਹੁਤਾ ਗੰਦੀ ਨਸਲ ਦਾ ਕਿਸੇ ਗੰਦੇ ਆਂਡੇ ਦਾ ਇਹ 7 ਕਰੋੜ ਰੁਪਏ ਦਾ ਕਰਨਾ ਕੀ ਆ ਓਏ ਹੋਏ ਇਹ 7 ਕਰੋੜ ਰੁਪਏ ਤੂੰ ਵੀ ਰੱਖ ਲੈ ਬਈ 7 ਕਰੋੜ ਦਾ ਮੈਂ ਮਾਲਕ ਹੋ ਗਿਆ ਆਹ ਅੱਗੇ ਮੈਂ ਅੱਗੇ ਮੈਂ ਅੱਗੇ ਮੈਂ ਅੱਗੇ ਮੈਂ ਆਖਰੀ ਗੰਦੀ ਨਸਲ ਦਾ ਪੀਸ ਸੀ ਅੱਗੇ ਬੈ ਓ ਯਾਰ ਛੋਟੇ ਅੱਗੇ ਬੈ ਮੈਨੂੰ ਇਹ ਦੱਸ ਅਸੀਂ ਪਾਗਲ ਕਿਉਂ ਬਣੇ ਸੀ ਇਸ ਵਾਸਤੇ ਬਣੇ ਸੀ ਭਾਜੀ ਕਿਉਂਕਿ ਪੈਸਾ ਜਿਹੜਾ ਹੈ ਨਾ ਉਹ ਜਿਹਦੇ ਕੋਲ ਆਏ ਉਹ ਵੀ ਪਾਗਲ ਹੋ ਜਾਂਦਾ ਤੇ ਉਹਦੇ ਰਿਸ਼ਤੇਦਾਰ ਉਹਦੇ ਪਿੱਛੇ ਪਾਗਲ ਹੋ ਜਾਂਦੇ ਨੇ ਕਿਉਂਕਿ ਉਹਦੇ ਕੋਲ ਪੈਸੇ ਨੇ ਨਾ ਉਹਦੀ ਤਬੀਅਤ ਹਾਲਤ ਨਹੀਂ ਵੇਖਦੇ ਉਹਨੂੰ ਵਿਆਹ ਸ਼ਾਦੀ ਤੇ ਸੱਜਣਾ ਵਾ ਇਸ ਵਾਸਤੇ ਕਿ ਉਹਦੇ ਕੋਲ ਪੈਸੇ ਆ ਉਹਨੇ ਵੱਡੀ ਸਲਾਮੀ ਪਾਉਣੀ ਆ ਤੇ ਗਰੀਬ ਰਿਸ਼ਤੇਦਾਰ ਨੂੰ ਸਿਰਫ ਇਸ ਲਈ ਨਹੀਂ ਸਾਦੇ ਕਿ ਇਹਦਾ ਟੱਬਰ ਬਹੁਤਾ ਤੇ ਇਹਨੇ ਸਲਾਮੀ ਥੋੜੀ ਪਾਉਣੀ ਆ ਭੈਣ ਭਰਾ ਵੀ ਆਪਸ ਦੇ ਵਿੱਚ ਪੈਸਿਆਂ ਦੀ ਵਿਆਹ ਤੋਂ ਲੜ ਪੈਂਦੇ ਨੇ ਮਾਂ ਪਿਓ ਸਕੇ ਬੇਦਖਲ ਕਰਦੇ ਨੇ ਇਸ ਵਜ੍ਹਾ ਤੋਂ ਕਿਉਂਕਿ ਪੈਸਾ ਜਿਹੜਾ ਨਾ ਦਲਾਲ ਪਾ ਦਿੰਦਾ ਭਾਈ ਪੈਸਾ ਪੈਸਾ ਮੈਂ ਪੁੱਛਦਾ ਕੀ ਹੈ ਪੈਸਾ ਗਰੀਬ ਤੇ ਅਮੀਰ ਦੀ ਰਾਟੇ ਪੈਸਾ ਉਹ ਜਦੋਂ ਗਰੀਬ ਦੇ ਘਰ ਬੱਚੇ ਹੁੰਦੇ ਨੇ ਤੇ ਸੋਚਦਾ ਕਿੱਥੋਂ ਆਏਗਾ ਪੈਸਾ ਤੇ ਜਦੋਂ ਅਮੀਰ ਦੇ ਘਰ ਬੱਚੇ ਨਹੀਂ ਹੁੰਦੇ ਫਿਰ ਸੋਚਦਾ ਕਿੱਥੇ ਜਾਏਗਾ ਇਹ ਸਾਰੇ ਦਾ ਸਾਰਾ ਪੈਸਾ ਜੇ ਪੈਸਾ ਹੀ ਸਾਰਾ ਕੁਝ ਹੁੰਦਾ ਹਾਤਮ ਤਾਈ ਕਦੇ ਨਾ ਮਰਦਾ ਫਰਾਉਨ ਅੱਜ ਵੀ ਜ਼ਿੰਦਾ ਹੁੰਦਾ ਤੇ ਜੇ ਫਿਰ ਵੀ ਪੈਸਿਆਂ ਨਾਲ ਹੀ ਸਾਰਾ ਕੁਝ ਹੁੰਦਾ ਹੈ ਤੇ ਮਰਨ ਵਕਤ ਬੰਦੇ ਨੂੰ ਕਵਰ ਚ ਇੰਨੇ ਕੁ ਪੈਸੇ ਲੈ ਕੇ ਜਾਣੇ ਚਾਹੀਦੇ ਆ ਕਿ ਸੋਹਣੇ ਰੱਬ ਨੂੰ ਦੇ ਕੇ ਆਪਣੀ ਬਖਸ਼ਿਸ਼ ਕਰਵਾ ਲਵੇ ਪਰ ਲੇਕਿਨ ਇਹ ਪੈਸਾ ਜਿਹੜਾ ਨਾ ਭਾਜੀ ਗਰੀਬਾਂ ਦਾ ਹੈ ਤੇ ਖਾਸ ਤੌਰ ਤੇ ਸਾਡੇ ਮੁਲਕ ਦੇ ਸਾਡੇ ਭੈਣ ਭਰਾਵਾਂ ਦਾ ਹੈ ਉਹ ਲੋਕ ਇੱਕ ਦੂਜੇ ਦਾ ਸਾਥ ਦੇਣ ਆਪਣੇ ਆਲੇ ਦੁਆਲੇ ਨਜ਼ਰ ਰੱਖੋ ਯਾਰ ਜਿਹੜੇ ਸਾਡੇ ਮੁਲਕ ਦੇ ਹਾਲਾਤ ਨੇ